ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਐਟਮੋਸਫੇਰਿਕ ਰਿਵਰ ਨੂੰ ਲੈ ਕੇ ਬਹੁਤ ਹੀ ਜਿਹੜਾ ਆ ਬੁਰਾ ਹਾਲ ਚੱਲ ਰਿਹਾ ਆ। ਕਈ ਹਾਈਵੇਜ਼ ਬੰਦ ਹੈਗੇ ਆ। 880 ਦੀ ਲੇਟੈਸਟ ਖਬਰ ਆ ਰਹੀ ਆ, ਸੈਕਰਾਮੈਂਟੋ ਸਾਈਡ 'ਚ ਬੰਦ ਆ ਤੇ 12 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਬਹੁਤ ਸਾਰਾ ਮਾਲੀ ਨੁਕਸਾਨ ਹੋ ਚੁੱਕਾ। ਕੈਲੀਫੋਰਨੀਆ ਦੀ ਪੋਪੂਲੇਸ਼ਨ 39 ਮਿਲੀਅਨ ਦੇ ਕਰੀਬ ਆ ਤੇ 33 ਮਿਲੀਅਨ ਲੋਕ ਇਸ ਵੇਲੇ ਫਲੱਡ ਵਾਰਨਿੰਗ ਦੇ ਉੱਤੇ ਹੈਗੇ ਆ। ਸੋ ਆਪਾਂ ਜਿਹੜੇ ਸਾਡੇ ਸਰੋਤੇ ਆ, ਲਾਈਵ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ 408 272 2500 ਦੇ ਉੱਤੇ ਕਾਲ ਕਰਕੇ 5200 ਤੁਸੀਂ ਅਪਡੇਟ ਜੀ। ਜ਼ਰੂਰ 5200 ਦੇ ਉੱਤੇ 408 272 5200 ਤੇ ਕਾਲ ਕਰਕੇ ਤੁਹਾਡੇ ਏਰੀਏ 'ਚ ਅਪਡੇਟ ਦੇ ਸਕਦੇ ਆ। ਸੈਕਰਾਮੈਂਟੋ ਏਰੀਏ 'ਚ ਹਜੇ ਵੀ 2,70,000 ਦੇ ਕਰੀਬ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਆਊਟ ਹੈਗੀ ਆ। ਸਾਡਾ ਇਸੇ ਕਰਕੇ ਉੱਥੇ ਦਾ ਜਿਹੜਾ ਸਟੇਸ਼ਨ ਆ 1470 ਉਹ ਵੀ ਡਾਊਨ ਹੈਗਾ। ਤੇ ਕੱਲ ਦੇ ਹਾਈਵੇ 99 ਤੇ ਵੀ ਸਾਰੇ ਪਾਸੇ ਇਹੀ ਸੀ ਸਾਈਨ ਪੇ ਮੰਡੇ ਨੂੰ ਟਰੈਵਲ ਨਾ ਕਰੋ। ਬਹੁਤ ਜ਼ਿਆਦਾ ਅੱਜ ਵੀ ਸਾਡਾ ਜਿਹੜਾ ਪ੍ਰੋਗਰਾਮ ਥੋੜਾ ਲੇਟ ਕਰਨ ਦਾ ਇਹੀ ਕਾਰਨ ਹੋਇਆ ਵੀ ਬਹੁਤ ਜ਼ਿਆਦਾ ਹਾਈਵੇ 680 ਜਿਹੜਾ ਸਟਕ ਸੀਗਾ। ਮੈਂ ਉੱਥੇ ਫਸਿਆ ਸੀ ਤੇ ਰਾਜਕਨਵੀਰ ਸਿੰਘ ਹਾਈਵੇ 168 ਫ੍ਰਿਜ਼ਨੋ 'ਚ ਫਸੇ ਹੋਏ ਸੀ। ਜੀ ਬਿਲਕੁਲ। ਸੋ ਸਾਰੇ ਪਾਸੇ ਜਿਹੜੀ ਸਥਿਤੀ ਇਸ ਟਾਈਮ ਇੱਦਾਂ ਦੀ ਜਿਹੜੀ ਬਣੀ ਪਈ ਆ। ਐਟਮੋਸਫੇਰਿਕ ਰਿਵਰ ਇੱਕ ਨਹੀਂ, ਦੋ ਨਹੀਂ, ਪਤਾ ਨਹੀਂ ਕਿੰਨੀਆਂ ਕੁ ਆਲਰੇਡੀ ਆ ਚੁੱਕੀਆਂ ਤੇ ਅੱਗੇ ਹੋਰ ਵੀ ਜਿਹੜੇ ਆ ਇਸ ਪਾਸੇ ਵੱਲ ਨੂੰ ਆ। ਸੋ ਸੈਕਰਾਮੈਂਟੋ ਦੇ ਵਿੱਚ ਜਿਹੜੇ ਸਾਡੇ ਰੈਗੂਲਰ ਸੁਣਨ ਵਾਲੇ ਆ ਉਹਨਾਂ ਨੂੰ ਥੋੜ੍ਹੀ ਮੁਸ਼ਕਿਲ ਆ ਕਿਉਂਕਿ ਫਲੱਡਿੰਗ ਬਹੁਤ ਹੋਈ ਆ। ਜਿਹੜੇ ਸਾਡਾ ਉੱਥੇ ਇਕਵਿਪਮੈਂਟ ਪਿਆ ਆ, ਜਿਹੜੀ ਸਾਈਟ ਆ, ਟਾਵਰ ਦੀ ਸਾਈਟ ਆ, ਉਹ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਆ, ਦਰਿਆ ਦੇ ਲਾਗੇ ਆ। ਸੋ ਜਦੋਂ ਦਰਿਆ ਫਲੱਡ ਹੋਇਆ ਆ ਤਾਂ ਉੱਥੇ ਬਿਜਲੀ, ਇੰਟਰਨੈਟ, ਉੱਥੇ ਸਾਰਾ ਕੁਛ ਹੀ ਜਿਹੜਾ ਉੱਧਰ ਗੁੱਲ ਜਿਹੜਾ ਹੋਇਆ ਪਿਆ ਹੈਗਾ। ਸੋ ਦਲਜੀਤ ਸ਼ੇਰਗਿੱਲ ਹੁਣੀ ਫੇਸਬੁੱਕ ਦੇ ਉੱਤੇ ਦੱਸ ਰਹੇ ਆ ਵੀ 35 ਘੰਟੇ ਹੋ ਗਏ ਨੇ ਵੈਸਟ ਸੈਕਰਾਮੈਂਟੋ ਦੇ ਵਿੱਚ ਬਿਜਲੀ ਤੋਂ ਬਗੈਰ ਨੇ। ਆਪਾਂ ਪਿਛਲੇ ਹਫਤੇ ਦੇ ਵਿੱਚ ਜਿਹੜੇ ਉਹ ਆਪਾਂ ਦੱਸਦੇ ਰਹੇ ਹਾਂ ਲੋਕਾਂ ਨੂੰ ਵੀ ਭਾਈ ਬਿਜਲੀ ਜਾ ਸਕਦੀ ਆ ਤੇ ਉਹਦੇ ਲਈ ਤਿਆਰੀ ਜਿਹੜੀ ਉਹ ਤੁਸੀਂ ਰੱਖੋ। ਆਲਦੋ ਚਲੋ ਇੰਨਾ ਹੀ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ ਵੀ ਠੰਡ ਦੇ ਦਿਨ ਚੱਲ ਰਹੇ ਆ ਤੇ ਮੇਬੀ ਸਮਾਨ ਥੋੜਾ ਤੁਹਾਡਾ ਘੱਟ ਖਰਾਬ ਹੋਊਗਾ ਪਰ ਖਾਣਾ ਗਰਮ ਕਰਕੇ ਪੈਣਾ ਆ। ਤੇ ਜੇ ਕਿਸੇ ਦੇ ਇਕੱਲੇ ਇੰਡਕਸ਼ਨ ਵਾਲੇ ਚੁੱਲ੍ਹੇ ਆ ਉਹਨਾਂ ਨੂੰ ਬੜੀ ਹੁਣ ਦਿੱਕਤ ਜਿਹੜੀ ਉਹ ਆਉਣੀ ਆ ਵੀ ਉਹ ਕਿੱਦਾਂ ਜਿਹੜਾ ਉਹ ਗਰਮ ਕਰਨਗੇ ਸਮਾਨ, ਕਿੱਦਾਂ ਜਿਹੜਾ ਆ ਰਾਸ਼ਨ ਪਾਣੀ ਭੋਜਨ ਜਿਹੜਾ ਉਹ ਕਰਨਾ। ਸੋ ਬਹੁਤ ਵੱਡੀ ਇਸ ਟਾਈਮ ਸਮੱਸਿਆ ਆ। ਕੈਲੀਫੋਰਨੀਆ ਇਸ ਵਾਰ ਕੁਦਰਤ ਦੀ ਮਾਰ ਹੇਠ ਜਿਹੜਾ ਪੂਰੀ ਤਰ੍ਹਾਂ ਆਇਆ। ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਜਿਹੜੇ ਕੁਦਰਤ ਦੀ ਮਾਰ ਹੇਠ ਜਿਹੜੇ ਉਹ ਆ ਰਹੇ ਨੇ। ਭਾਰੀ ਬਰਫ਼ਬਾਰੀ ਤੋਂ ਬਾਅਦ ਦੇ ਵਿੱਚ ਹੁਣ ਇੱਥੇ ਭਾਰੀ ਮੀਂਹ ਜਿਹੜੇ ਆ ਉਹ ਪੈ ਰਹੇ ਨੇ। ਕਈ ਥਾਵਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਦੱਸਿਆ ਜਾ ਰਿਹਾ ਵੀ ਇਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ। ਫਲੱਡਿੰਗ ਜਿਹੜੀ ਆ ਬੇਹਤਾਸ਼ਾ ਜਿਹੜੀ ਹੋ ਰਹੀ ਆ। ਅੱਜ ਤੋਂ ਹਰਜੋਤ ਸਿੰਘ ਜੀ ਕੁਝ ਸਾਲ ਪਹਿਲਾਂ ਸੈਨ ਹੋਜ਼ੇ ਦਾ ਇੱਕ ਇਲਾਕਾ ਜਿਹੜਾ ਆ ਉੱਥੇ ਬਹੁਤ ਫਲੱਡਿੰਗ ਹੋਈ ਸੀ। ਗੁਆਡਾਲੂਪੇ ਰਿਵਰ ਹੁਣ ਇਸ ਵੇਲੇ ਵੀ ਓਵਰਫਲੋ ਕਰ ਰਿਹਾ। ਲੱਕਲੀ ਹਜੇ ਉਹ ਕਿਤੇ ਘਰਾਂ ਦੇ ਵਿੱਚ ਨਹੀਂ ਗਿਆ, ਸਾਫ਼ ਪਰ ਕੀਤਾ ਉਹ ਹੋਣਾ। ਦਰਿਆ ਜਿਹੜਾ ਆ 87 ਇਹਦੇ ਆਲੇ ਦੁਆਲੇ ਪੂਰੇ ਦਾ ਪੂਰਾ ਪਿੰਡ ਜਿਹੜਾ ਆ ਅਨਹਾਊਸਡ ਪੀਪਲ ਅੱਜ ਕੱਲ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੇ ਵਸਾਇਆ ਹੋਇਆ, ਉਹ ਤਾਂ ਸਾਰੇ ਮੂਵ ਕਰ ਦਿੱਤੇ ਸੀ। ਪਰ ਇਸ ਵੇਲੇ ਪੂਰਾ ਉਹ ਜਿਹੜਾ ਆ ਐਨ ਕਿਨਾਰੇ ਤੱਕ ਜਿਹੜਾ ਚੱਲ ਰਿਹਾ ਹੈਗਾ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਮੈਂ ਦੱਸਿਆ ਸੀ 2,70,000 ਲੋਕਾਂ ਦੀ ਬਿਜਲੀ ਪੂਰੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਗਈ ਆ, ਜਿਹਦੇ ਵਿੱਚੋਂ 50,000 ਸਮੱਡ ਦੇ ਕਸਟਮਰਸ ਹੈਗੇ ਆ। ਸਮੱਡ ਜਿੱਦਾਂ PG&E ਆ, ਸੈਕਰਾਮੈਂਟੋ ਦੇ ਵਿੱਚ ਸਮੱਡ ਆ। ਜਿਸ ਤਰ੍ਹਾਂ ਸਾਡੇ ਸਰੋਤੇ ਸ਼ੇਰਗਿੱਲ ਉਹਨਾਂ ਨੇ ਦੱਸਿਆ ਆ ਵੀ 36 ਘੰਟਿਆਂ ਤੋਂ ਵੈਸਟ ਸੈਕਰਾਮੈਂਟੋ ਦੇ ਵਿੱਚ ਉਹਨਾਂ ਦੀ ਜਿਹੜੀ ਬਿਜਲੀ ਨਹੀਂ ਆਈ ਹੈਗੀ। ਸੋ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਸੀ ਪਿਛਲੇ ਹਫ਼ਤੇ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਐਮਰਜੈਂਸੀ ਡੈਕਲੇਰੇਸ਼ਨ ਨੂੰ ਅਪਰੂਵ ਕਰ ਦਿੱਤਾ ਆ। ਇਹਦੇ ਨਾਲ ਕੀ ਹੁੰਦੀ ਆ ਵੀ ਫੈਡਰਲ ਫੰਡਿੰਗ ਆਉਂਦੀ ਆ, ਨੈਸ਼ਨਲ ਗਾਰਡਸ, ਹੋਰ ਹੈਲਪ। ਇੰਨੀ ਜ਼ਿਆਦਾ ਸਿਚੁਏਸ਼ਨ ਆ ਕਈ ਜਗ੍ਹਾ ਦੇ ਉੱਤੇ। ਡੈਨਵਿਲ 'ਚ ਵੀ ਮੈਂ ਦੇਖ ਰਿਹਾ ਸੀ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਆ। ਕਈ ਜਗ੍ਹਾ 6-6, 5-5 ਫੁੱਟ ਪਾਣੀ ਆ ਤੇ ਜਿਹੜੇ ਫਾਇਰ ਫਾਈਟਰਸ ਆ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਰਹੇ ਆ। ਸੈਕਰਾਮੈਂਟੋ ਦੇ ਲਗਭਗ ਸਾਰੇ ਸਕੂਲ ਡਿਸਟ੍ਰਿਕਟ ਕਲੋਜ਼ ਅੱਜ। ਹਾਈਵੇ ਜਿਹੜਾ 80 ਆ ਸੈਕਰਾਮੈਂਟੋ ਦੇ ਵਿੱਚ ਉਹ ਸ਼ਟ ਡਾਊਨ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਜਿਹੜੇ ਹਾਈਵੇ 80 ਦੇ ਉੱਤੇ ਜਾ ਰਹੇ ਆ ਉਹ ਨਾ ਜਾਣ, ਆਲਟਰਨੇਟਿਵ ਰਾਊਟ ਲੈ ਲੈਣ, ਜਾਂ ਜੇ ਕੋਈ ਫਸੇ ਹੋ ਆ ਤਾਂ ਵੀ ਤੁਸੀਂ ਕਾਲ ਕਰਕੇ ਅਪਡੇਟ ਦੇ ਸਕਦੇ ਆ ਤਾਂ ਕਿ ਕਿਸੇ ਹੋਰ ਕੋਈ ਭੈਣ ਭਰਾ ਨੂੰ ਪਤਾ ਲੱਗ ਜਾਏ, ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਨਾ ਹੋਵੇ। ਮੀਟੀਓਰੋਲੋਜਿਸਟ ਤਮਰਾ ਵਰਗ ਉਹ ਕਹਿੰਦੇ ਆ ਵੀ ਨੁਕਸਾਨ ਸਭ ਤੋਂ ਜ਼ਿਆਦਾ ਮੀਂਹ ਤਾਂ ਪਿਆ ਹੀ ਪਿਆ ਹੈਗਾ,
ਪਰ ਜਿਹੜੀਆਂ ਹਵਾਵਾਂ ਆ ਉਹ 50 ਮੀਲ ਤੋਂ ਲੈ ਕੇ 60 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਆ। ਜੀ ਸੋ ਇਹਦੇ ਕਰਕੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕਾਂ ਦੀ ਜਿਹੜੀ ਬਿਜਲੀ ਗਈ ਆ, ਪਲੱਸ ਬਹੁਤ ਜ਼ਿਆਦਾ ਜਿਹੜੇ ਟਰੀ ਆ ਉਹ ਟੁੱਟੇ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਆ, ਸਟੇਟ ਹਾਈਵੇ 37 ਆ, ਇਹ ਨੇਪਾ ਨੂੰ ਜੋੜਦਾ ਹੈਗਾ ਜਦੋਂ ਇੱਧਰ ਜਾਂਦੇ ਹੈਗੇ 101, ਤੇ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਇਸ ਵੇਲੇ। ਸੋ ਉਧਰੋਂ ਉਹਨਾਂ ਨੇ ਬੰਦ ਕਰ ਦਿੱਤਾ ਆ। ਜਿਹੜੇ ਹਾਈਵੇ 50 ਆ ਉਹਦੇ ਜੀ ਲਾਗੇ ਛਾਗੇ ਵਾਈਟ ਹਾਲ ਤੇ ਹਾਈਵੇ 49 ਯੂਨੀਅਨ ਮਾਈਨ ਰੋਡ, ਉਹ ਸਾਰੇ ਲੋਕਾਂ ਨੂੰ ਇਵੈਕੂਏਸ਼ਨ ਆਰਡਰ ਕੀਤੇ ਗਏ ਆ। ਇੱਧਰ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਵਾਟਸਨਵਿਲ ਏਰੀਏ ਦੇ ਵਿੱਚ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਕੀਤੇ ਗਏ ਹੈਗੇ ਆ। ਸੋ ਜਿੱਥੇ ਵੀ ਤੁਸੀਂ ਦੇਖ ਲਓ ਇਹੀ ਹਾਲ ਆ। ਜੀ ਸੈਕਰਾਮੈਂਟੋ ਬਿਲਕੁਲ ਬੇ ਏਰੀਏ ਦੀ ਸਿਚੁਏਸ਼ਨ ਇਦਾਂ ਆ ਹੁਣ ਸੈਂਟਰਲ ਕੈਲੀਫੋਰਨੀਆ ਦੇ ਵਿੱਚ, ਤੇ ਸ਼ਾਮ ਤੱਕ ਜਿਹੜਾ ਆ ਲਾਸ ਐਂਜਲਸ ਸਾਈਡ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਪੈਣਾ ਆ। ਉਧਰ ਵੀ ਬਹੁਤ ਜ਼ਿਆਦਾ ਜਿਹੜੀ ਫਲੱਡਿੰਗ ਆਉਣ ਦੇ ਚਾਂਸ ਆ। ਬੈਕਾਵਿਲ ਟਾਊਨ ਜਿਹੜਾ ਆ ਉੱਥੇ ਆਲਮੋ ਕ੍ਰੀਕ ਦੇ ਲਾਗੇ ਛਾਗੇ ਲੋਕਾਂ ਜੀ ਨੂੰ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਆ। ਫੇਅਰਫੀਲਡ ਇਲਾਕੇ 'ਚ 2.5 ਇੰਚ ਮੀਂਹ ਪੈਣ ਦੀਆਂ ਕਿਆਸ ਰਹੀਆਂ ਨੇ। ਇਹ ਸਭ ਤੋਂ ਵੱਧ ਇੱਕ ਦਿਨ 'ਚ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਇਸ ਟਾਈਮ ਉੱਥੇ ਜਤਾਈ ਜਾ ਰਹੀ ਆ। ਕਈ ਥਾਵਾਂ ਦੇ ਉੱਤੇ 1 ਇੰਚ, ਅੱਧਾ ਇੰਚ, ਪੌਣਾ ਇੰਚ ਇਹ ਜਿਹੜਾ ਮੀਂਹ ਹਰ ਇੱਕ ਪਾਸੇ ਪੈ ਰਿਹਾ। ਕੱਲ ਰਾਤ ਤੋਂ ਤਕਰੀਬਨ ਸਾਰੇ ਹੀ ਪਾਸੇ ਜਿਹੜਾ ਆ ਮੀਂਹ ਪੈ ਰਿਹਾ ਤੇ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਕਈਆਂ ਦੀ ਬਿਜਲੀ ਗਈ ਆ, ਆ ਗਈ ਆ, ਗਈ ਆ, ਆ ਗਈ ਆ, ਤੇ ਕਈਆਂ ਦੀ ਅਜੇ ਤੱਕ ਗਈ ਹੈਗੀ ਆ। ਸੋ ਰਾਈਟ ਨਾਓ ਜਿਹੜੇ ਭਾਈ ਪਹਾੜਾਂ ਪਹੂੜਾਂ 'ਚ ਰਹਿੰਦੇ ਆ ਉੱਥੇ ਟਿਕੇ ਰਹੋ, ਬਾਹਰ ਨਿਕਲਣ ਦੀ ਲੋੜ ਨਹੀਂ। ਮੱਡ ਸਲਾਈਡ ਇੱਦਾਂ ਦੀਆਂ ਚੀਜ਼ਾਂ ਜਾਂ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਆ, ਪਤਾ ਨਹੀਂ ਲੱਗਦਾ। ਸੋ ਬਾਕੀ ਵੀ ਜਿਹੜੇ ਟਰੈਵਲ ਕਰ ਰਹੇ ਆਪਾਂ ਬਾਰ-ਬਾਰ ਇਸ ਚੀਜ਼ ਨੂੰ ਆਖਿਆ ਆ ਵੀ ਭਾਈ ਜਿਹੜੇ ਕਿਤੇ ਪਾਣੀ ਪੂਣੀ 'ਚ ਜਿੱਥੇ ਖੜਾ ਆ ਉਹ ਤੋਂ ਭਾਈ ਦੂਰੀ ਬਣਾ ਕੇ ਰੱਖੋ, ਉਹਦੇ ਵਿੱਚੋਂ ਲੰਘਣ ਦੀ ਜਿਹੜੀ ਆ ਉਹ ਕੋਸ਼ਿਸ਼ ਨਾ ਕਰੋ। ਮੋਸਟ ਆਫ ਕੈਲੀਫੋਰਨੀਆ ਕੋਡ ਐਕਸਪੀਰੀਅੰਸ ਸਿਗਨੀਫੀਕੈਂਟ ਫਲੱਡਿੰਗ, ਵੀ ਕਈ ਥਾਵਾਂ ਦੇ ਉੱਤੇ ਜਿਹੜੀ ਇਸ ਤਰੀਕੇ ਦੇ ਨਾਲ ਮੀਂਹ ਦੇ ਕਰਕੇ ਲਗਾਤਾਰ ਜਿਹੜੀ ਫਲੱਡਿੰਗ ਹੋਣ ਦੀ ਸੰਭਾਵਨਾ ਬਣੀ ਆ। ਇੱਥੋਂ ਤੱਕ ਕਿ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਛੋਟੇ ਵਗੈਰਾ ਇਸ ਟਾਈਮ ਜਿਹੜੇ ਡੈਮ ਆ ਜਾਂ ਰੈਜ਼ਰਵਾਇਰਸ ਆ ਜਿਹੜੇ ਇਸ ਟਾਈਮ ਆਪਣੀ ਕੈਪੈਸਿਟੀ ਦੇ ਉੱਤੇ ਪਹੁੰਚ ਚੁੱਕੇ, ਉਹਦੇ ਵਿੱਚੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਆ। ਰੀਜ਼ਨ ਇਹ ਆ ਵੀ ਭਾਈ ਕਿਤੇ ਬੰਨ ਨਾ ਟੁੱਟ ਜਾਵੇ, ਉਹਦੇ ਵਿੱਚ ਫਿਰ ਹੋਰ ਰਿਸਕ ਜਿਹੜਾ ਉਹ ਪੈ ਰਿਹਾ। ਮੀਂਹ ਮੂਹਰੇ ਧਾਰ ਜਿਹੜਾ ਲਗਾਤਾਰ ਪੈ ਰਿਹਾ, ਕੰਟੀਨਿਊਸਲੀ ਮੀਂਹ ਜਿਹੜਾ ਉਹ ਡਿੱਗ ਰਿਹਾ ਹੈਗਾ। ਸੋ ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਨੇ, ਉਹ ਵੀ ਆਪਣੇ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ। ਤੁਸੀਂ ਆਪਣੇ ਇਲਾਕੇ ਦੀ ਸਥਿਤੀ ਦਾ ਜਿਹੜਾ ਉਹ ਦੱਸ ਸਕਦੇ ਆ। ਜਿਹੜੇ ਕੋਈ ਟਰੈਵਲ ਕਰ ਰਹੇ ਆ, ਜੇ ਤੁਹਾਨੂੰ ਲੱਗਦਾ ਵੀ ਇੱਥੇ ਰੋਡਸ ਵਗੈਰਾ ਬੰਦ ਨੇ, ਇੱਧਰੋਂ ਨਾ ਜਾਓ, ਫਰੀਵੇਜ਼ ਜਿਹੜੇ ਬੰਦ ਨੇ, ਉਹ ਜਿਹੜਾ ਜ਼ਰੂਰ ਜਿਹੜਾ ਉਹ ਦੱਸ ਦਿਓ ਤਾਂ ਜੋ ਲੋਕ ਆਪਣਾ ਜਿਹੜਾ ਆ ਉਹ ਦੇਖ ਸਕਣ ਵੀ ਭਾਈ ਅਲਟਰਨੇਟ ਡੀਟੂਰ ਲੈ ਕੇ ਕਿੱਧਰ ਨੂੰ ਜਾਣਾ ਆ। ਉਹ ਤਾਂ ਹਰ ਥਾਂ ਦੇ ਉੱਤੇ ਕੈਲੀਫੋਰਨੀਆ 'ਚ ਕਹਿ ਰਹੇ ਆ ਵੀ ਮੰਡੇ ਅਲਰਟ ਡੇ ਆ ਤੇ ਮੰਡੇ ਨੂੰ ਕਿਤੇ ਵੀ ਟਰੈਵਲ ਨਾ ਕਰੋ, ਪਰ ਫਿਰ ਵੀ ਜਾਣਾ ਤਾਂ ਪੈਂਦਾ ਹੀ ਆ ਕਈ ਵਾਰੀ। ਫੇਸਬੁੱਕ ਦੇ ਉੱਤੇ ਵੀ ਤੁਸੀਂ ਕਮੈਂਟ ਜਿਹੜਾ ਆ ਆਪਣਾ ਪਾ ਸਕਦੇ ਹੈਗੇ ਜੀ, ਫੇਸਬੁੱਕ, YouTube ਦੋਨਾਂ ਤੇ ਹੀ। ਗੁਰਮੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ ਵੀਰਾਂ ਨੂੰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਮੈਂ ਟੋਮਸ ਤੋਂ ਬੋਲਦਾ ਜੀ, ਸੈਕਰਾਮੈਂਟੋ ਜੀ। ਹਾਂਜੀ, ਸਾਡੇ ਵੀ ਇੱਥੇ ਬਹੁਤ ਨੁਕਸਾਨ ਹੋਇਆ ਜੀ। ਮੇਰੇ ਘਰ ਦੀ ਵੀ ਜਿੱਦਾਂ ਉਸ ਰੂਫ ਸਿੰਗਲਸ ਆ ਉਹ ਵੀ ਉੱਡ ਗਈਆਂ ਵਿੱਚੋਂ 5-7। ਅੱਛਾ, ਅੱਛਾ, ਇੰਨੀ ਹਨੇਰੀ ਨਾਲ ਹਵਾ ਚੱਲੀ ਆ। ਬਹੁਤ ਤੇਜ਼ ਚੱਲੀ ਹੈ। ਹਾਂਜੀ, ਜਿਹੜੀ ਸੈਚਰਡੇ ਨਾਈਟ ਤੇ ਸੰਡੇ ਨੂੰ ਮਾਰਨਿੰਗ ਨੂੰ ਆਈ ਸੀਗੀ, 50 ਮਾਈਲ ਦਾ 60 ਮਾਈਲ ਕਰ ਸੀਗੀ ਉਦੋਂ। ਤੇ ਸਿੰਗਲ ਸਾਡੇ ਜਿੱਦਾਂ ਬੈਕ ਯਾਰਡ ਚ ਡਿੱਗੀਆਂ। ਸਾਡਾ ਨੇਬਰ ਆ ਉਹ ਘਰ ਛੱਡ ਕੇ, ਉਹਦੇ ਸਾਡੇ ਨਾਲ ਵੀ ਜ਼ਿਆਦਾ ਨੁਕਸਾਨ ਹੋਇਆ ਵਿਚਾਰੇ ਦੇ। ਤੇ ਤੁਸੀਂ ਫਿਰ ਹੁਣ ਉਹ ਪਾਇਆ, ਕਿਉਂਕਿ ਉੱਥੇ ਫਿਰ ਲੀਕ ਹੋਣ ਦੀ ਬਹੁਤ ਜ਼ਿਆਦਾ ਖਤਰਾ ਬਣ ਜਾਂਦਾ ਆ। ਹਾਂਜੀ, ਹੁਣ ਕਾਲ ਕਰ ਰਹੇ ਆ ਇੰਸ਼ੋਰੈਂਸ ਵਾਲਿਆਂ ਨੂੰ। ਦੇਖੋ ਹਜੇ ਹਰਜੋਤ ਭਾਈ ਦੱਸੋਗੇ ਇਹਦੇ ਇੰਸ਼ੋਰੈਂਸ ਵਾਲੇ ਕਵਰ ਕਰੂਗੇ, ਉਹਨਾਂ ਨੂੰ ਕਾਲ ਕਰੀਏ। ਸੋ ਇਹਦੇ ਚ ਕੀ ਹੁੰਦਾ ਆ ਵੀ ਜਦੋਂ ਨੈਚੁਰਲ ਡਿਜ਼ਾਸਟਰ ਆ ਜਾਏ ਜਾਂ ਇਦਾਂ ਦਾ, ਉਹ ਚ ਇੰਸ਼ੋਰੈਂਸ ਵਾਲੇ ਕਵਰ ਤਾਂ ਕਰੂਗੇ, ਪਰ ਇੰਸ਼ੋਰੈਂਸ ਵਾਲਿਆਂ ਨੇ 1-2 ਹਫ਼ਤੇ ਪਹੁੰਚਣਾ ਨਹੀਂ। ਕਾਰਨ ਕੀ ਆ, ਤੁਸੀਂ ਇਕੱਲੇ ਨਹੀਂ, ਬਹੁਤ ਲੋਕਾਂ ਦੇ ਜਿਹੜੇ ਆ ਉਹ ਨੁਕਸਾਨ ਹੋਇਆ। ਸੋ ਬੈਸਟ ਇਹੀ ਆ ਕਿਸੇ ਵੀ ਹੈਂਡੀਮੈਨ ਨੂੰ, ਕੰਟਰੈਕਟਰ ਨੂੰ ਸੱਦ ਕੇ ਇਮੀਡੀਏਟਲੀ ਜਿਹੜਾ ਹੋਰ ਡੈਮੇਜ ਨਾ ਹੋਵੇ ਉਨਾ ਕੁ ਜੋ ਉਹਨੂੰ ਫਿਕਸ ਕਰਾਓ। ਉਹਦੀਆਂ ਪਿਕਚਰਸ ਵਗੈਰਾ, ਰਸੀਦ ਵਗੈਰਾ ਰੱਖੋ ਜੇ ਤੁਸੀਂ ਆਪਣੀ ਇੰਸ਼ੋਰੈਂਸ ਰੀਇੰਬਰਸ ਫਿਰ ਜਿਹੜਾ ਉਹ ਕਰ ਸਕਦੇ ਹੋ ਉਹਨਾਂ ਜੀ, ਕਿਉਂਕਿ ਉਹ ਇੰਨਾ ਤਾਂ ਹੋ ਨਹੀਂ ਸਕਦਾ ਵੀ ਇੰਸ਼ੋਰੈਂਸ ਵਾਲੇ, ਕਿਉਂਕਿ ਬਹੁਤ ਜ਼ਿਆਦਾ ਕਲੇਮ ਹੁੰਦੇ ਹਜ਼ਾਰਾਂ ਦੀ ਗਿਣਤੀ 'ਚ, ਤੇ ਉਹ ਫਿਰ ਉਹ ਤਾਂ ਡਿਲੇ ਹੋਣਾ ਹੀ ਹੋਣਾ ਆ। ਸੋ ਇੰਸ਼ੋਰੈਂਸ ਦਾ ਮਤਲਬ ਇਹ ਹੁੰਦਾ ਵੀ ਜਦੋਂ ਤੁਹਾਡਾ ਹੋਇਆ ਉਹਨੂੰ ਇਮੀਡੀਏਟਲੀ ਤੁਸੀਂ ਹੋਰ ਡੈਮੇਜ ਨਾ ਹੋਣ ਦਿਓ। ਸੋ ਜਿੱਥੋਂ ਵੀ ਤੁਹਾਨੂੰ ਕੋਈ ਹੈਂਡੀਮੈਨ ਕੰਟਰੈਕਟਰ ਮਿਲਦਾ ਤਾਂ ਕਿ ਜ਼ਿਆਦਾ ਡੈਮੇਜ ਨਾ ਹੋਵੇ, ਉਹ ਕਵਰ ਕਰ ਲਓ। ਬਾਕੀ ਉਹਦੀਆਂ ਫੋਟੋਆਂ, ਰਸੀਦਾਂ ਸਾਰੀਆਂ ਆਪਣੀ ਜਿਹੜੇ ਇੰਸ਼ੋਰੈਂਸ ਏਜੰਟ ਨੂੰ ਦੇ ਦਿਓ। ਨਹੀਂ ਭਾਜੀ, ਜਿਹੜੇ ਨਵੇਂ ਘਰ ਬਣੇ ਆ ਸਾਡੇ ਏਰੀਏ 'ਚ, ਇਹ 10 ਸਾਲ ਦੀ ਵਾਰੰਟੀ ਵੀ ਹੁੰਦੀ ਇਹਨਾਂ ਦੀ ਬਿਲਡਿੰਗ ਦੀ ਕਿ ਨਹੀਂ?
ਮੋਸਟ ਆਫ ਦਾ ਚਾਂਸ ਕੀ ਹੁੰਦਾ ਭਾਈ ਵੀ ਜਿਹੜੇ ਕੰਟਰੈਕਟਰ ਹੁੰਦੇ ਨਾ ਉਹ ਬੈਂਕਰਪਸੀ ਕਰ ਜਾਂਦੇ ਆ, ਬਹੁਤ ਵਾਰ ਡਿਫੈਕਟ ਹੁੰਦੇ ਘਰਾਂ ਦੇ ਵਿੱਚ। ਸੋ ਇਹ ਤੁਸੀਂ ਫਾਈਂਡ ਆਊਟ ਕਰ ਸਕਦੇ ਆ ਵੈਸੇ ਕੰਟਰੈਕਟਰ ਜਿਹੜੀ ਕੰਪਨੀ ਸੀ ਜਿਨ੍ਹਾਂ ਨੇ ਬਿਲਡ ਕੀਤਾ ਸੀ ਵੀ ਉਹ ਇਨ ਬਿਜ਼ਨਸ ਆ ਜਾਂ ਉਹਨਾਂ ਨੇ ਨਾਂ ਚੇਂਜ ਕਰਕੇ ਕੋਈ ਹੋਰ ਕੰਪਨੀ ਸ਼ੁਰੂ ਕਰ ਲਈ ਆ, ਠੀਕ ਹੈ ਕਿ ਨਹੀਂ। ਪਰ ਉਹ ਇਹ ਤਾਂ ਫਾਈਟ ਕਰਨਾ ਬਹੁਤ ਲੰਮਾ ਟਾਈਮ ਆ ਹਨਾ, ਪਰ ਇਮੀਡੀਏਟਲੀ ਤੁਸੀਂ ਜਿਹੜਾ ਆ ਉਹਨੂੰ ਉਹ ਫਿਕਸ ਠੀਕ ਕਰਾ ਕੇ ਜਿਹੜਾ ਉਹ ਆਪਣੇ ਆਪ ਨੂੰ ਬਚਾ ਕਰੋ ਪ੍ਰਾਪਰਟੀ ਦਾ। ਹਾਂ ਨਟੋਮਸ ਏਰੀਆ ਸਾਡੇ ਸਕੂਲ ਤਾਂ ਸਾਰੇ ਖੁੱਲੇ ਆ, ਬੱਚੇ ਗਏ ਹੋਏ ਸਕੂਲੇ, ਇੱਕ ਨਟੋਮਸ ਚ ਸਕੂਲ ਨਹੀਂ ਬੰਦ ਹੋਏ। ਅੱਛਾ। ਤੇ ਹਾਂਜੀ ਇੱਧਰ ਸਕੂਲ ਖੁੱਲੇ ਆ ਸਾਰੇ, ਮੇਰੇ ਜਿੱਦਾਂ ਕਜ਼ਨ ਦੇ ਵੀ ਆ ਸਾਰੇ, ਉਹ ਨਟੋਮਸ ਏਰੀਆ ਸਾਰੇ ਸਕੂਲ ਖੁੱਲੇ ਆ। ਠੀਕ ਹੈ। ਐਲਗਰੋਵ ਦੇ ਵਿੱਚ ਸਕੂਲ ਐਲੀਮੈਂਟਰੀ ਬੰਦ ਕਰ ਦਿੱਤੇ ਕਿਉਂਕਿ ਉਹ ਬਿਜਲੀ ਗਈ ਆ। ਸੋ ਕਈ ਜਗ੍ਹਾ ਇਹ ਆ ਵੀ ਫਲੱਡਿੰਗ ਨਹੀਂ ਹੈਗੀ ਪਰ ਬਿਜਲੀ ਚਲ ਗਈ ਆ, ਫਿਰ ਉੱਥੇ ਠੰਡ ਆ ਨਿਆਣਿਆਂ ਨੂੰ, ਤਾਂ ਕਰਕੇ ਵੀ ਛੁੱਟੀ ਕਰ ਦਿੱਤੀ ਗਈ ਆ। ਬਲਵੀਰ ਸਿੰਘ ਖਾਲਸਾ ਜੀ ਕਹਿੰਦੇ ਆ ਵੀ ਵਿਲਟਨ ਏਰੀਏ 'ਚ ਚਾਂਸਸ ਆਫ ਫਲੱਡਿੰਗ ਹੈਗਾ ਸੈਕਰਾਮੈਂਟੋ ਦੇ ਲਾਗੇ, ਉਹ ਤਾਂ ਪਿਛਲੇ ਦਿਨਾਂ 'ਚ ਵੀ ਫਲੱਡ ਹੋਇਆ ਸੀ ਉੱਥੇ, ਤਾਂ ਲੱਗਦਾ ਵੀ ਲੈਵੀ ਕਈ ਜਗ੍ਹਾ ਤੋਂ ਟੁੱਟੂਗੀ। ਨਿਊਜ਼ ਦੇਖਦਾ ਸੀ ਮੈਂ, ਉਹ ਜਦੋਂ ਤੁਸੀਂ ਵਾਰਡ ਐਵਨਿਊ ਜਾਂਦੇ ਆ ਰੋਜ਼ਵਿਲ ਨੂੰ, ਉਧਰ ਵਿੰਟਰ ਸਟਰੀਟ ਤੇ ਵੀ ਫਲੱਡਿੰਗ ਹੋਈ ਹੋਈ ਆ, ਫਰੀਵੇ ਤੇ ਹਾਈਵੇ 80 ਤੇ। ਠੀਕ ਹੈ ਜੀ, ਥੈਂਕ ਯੂ। ਉੱਥੇ ਵੀ ਕਹਿੰਦੇ ਬਹੁਤ ਜਾਮ, ਅੱਜ ਦਾ 15-20 ਮਿੰਟ ਤੁਸੀਂ ਪਹਿਲਾਂ ਹੀ ਲੈ ਕੇ ਚੱਲੋ, ਇੱਕੋ ਹੀ ਲਾਈਨ ਓਪਨ ਆ, ਉਧਰ ਪਾਣੀ ਹੋਇਆ ਜੀ। ਧੰਨਵਾਦ ਜੀ, ਥੈਂਕ ਯੂ, ਬੜੀ ਮਿਹਰਬਾਨੀ। ਜੋਸਫ ਸਿਮਸ ਐਲੀਮੈਂਟਰੀ ਸਕੂਲ ਐਲਗਰੋਵ ਦੇ ਵਿੱਚ ਕਲਾਸਿਸ ਕੈਂਸਲ ਕਰ ਦਿੱਤੀਆਂ ਗਈਆਂ ਕਿਉਂਕਿ ਉੱਥੇ ਬਿਜਲੀ ਹੈ ਨਹੀਂ ਜੀ। ਇਹ ਵੀ ਜਿਹੜਾ ਦੱਸ ਦਈਏ ਹਰਜੋਤ ਸਿੰਘ ਜੀ, ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਫੈਡਰਲ ਵਾਲੇ ਫੀਮਾ ਵਾਲੇ ਫੰਡਸ ਵੀ ਇਸ ਦੇ ਲਈ ਬਾਅਦ 'ਚ ਦੇ ਦੇਣ। ਸੋ ਇਹ ਜਿਹੜਾ ਵੀ ਨੁਕਸਾਨ ਹੋਇਆ ਜਾਂ ਰਸੀਦਾਂ ਵਗੈਰਾ ਆ, ਉਹ ਬਿਲਕੁਲ ਸਾਂਭ ਕੇ ਰੱਖਿਓ, ਤੇ ਬਾਅਦ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਕਿੱਦਾਂ ਕਰਨਾ, ਕਿਵੇਂ ਕਰਨਾ, ਫਿਰ ਤੁਹਾਨੂੰ ਉਸ ਦੇ ਲਈ ਪਤਾ ਹੋਣਾ ਚਾਹੀਦਾ। ਮੇਕ ਸ਼ੋਰ ਕਰੋ ਵੀ ਹੁਣ ਤਾਂ ਚਲੋ ਟੂ ਲੇਟ ਆ, ਇੰਸ਼ੋਰੈਂਸ ਚੱਲ ਰਹੀ ਆ, ਨਹੀਂ ਚੱਲ ਰਹੀ, ਕਿਸੇ ਦੀ ਲੈਪਸ ਤਾਂ ਨਹੀਂ ਜਿਹੜੀ ਉਹ ਹੋ ਗਈ, ਪਰ ਭਾਈ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਆ। ਤੇ ਇਸੇ ਤਰ੍ਹਾਂ ਹਾਈਵੇ I-80 ਦੇ ਉੱਤੇ ਜੋ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆ, ਲੌਂਗ ਵਿਊ ਡਰਾਈਵ ਦੇ ਲਾਗੇ, ਉੱਥੇ ਫਲੱਡਿੰਗ ਆ ਤੇ ਕੁਛ ਟੀਵੀ ਵਾਲੇ ਇਹ ਵੀ ਦੱਸ ਰਹੇ ਬੇਵਕੂਫ ਤਾਰਾਂ ਡਿੱਗੀਆਂ, ਉਹਨਾਂ ਦੇ ਉੱਪਰ ਦੀ ਕਾਰਾਂ ਲੰਘਾ ਰਹੇ ਆ। ਸੋ ਇਹ ਪਲੀਜ਼ ਜਿੱਥੇ ਕਿਤੇ ਕੋਈ ਬਿਜਲੀ ਦੀਆਂ ਤਾਰਾਂ ਡਿੱਗੀਆਂ ਆ, ਚਾਹੇ ਬਿਜਲੀ ਆਫ ਵੀ ਆ, ਪਰ ਤੁਸੀਂ ਆਪਣੀ ਕਾਰ ਉਹਨਾਂ ਦੇ ਉੱਪਰੋਂ ਨਾ ਲੰਘਾਓ। ਇਹ ਸਾਰੇ ਜਿਹੜੇ ਆ ਇਲੈਕਟ੍ਰਿਸਿਟੀ ਕੰਪਨੀ ਵਾਲੇ, ਸਮੱਟ ਵਾਲੇ ਤੇ PG&E ਵਾਲੇ ਦੋਨੋਂ ਦੱਸ ਰਹੇ ਆ ਜੀ। ਕੈਲਟ੍ਰਾਂਸ ਨੇ ਹਰ ਇੱਕ ਪਾਸੇ ਜਿਹੜੇ ਤੁਹਾਨੂੰ ਆਪਾਂ ਬੋਰਡਸ ਦੀ ਗੱਲ ਕਰਦੇ ਹੁੰਦੇ ਨਾ, LED ਬੋਰਡ, ਸਵੀਅਰ ਵੈਦਰ ਐਂਟੀਸਪੇਟਡ ਔਨ ਮੰਡੇ, ਅਵੋਇਡ ਟਰੈਵਲ, ਪੂਰੇ ਥਰੂ ਆਊਟ ਕੈਲੀਫੋਰਨੀਆ ਟਰੈਵਲ ਨੂੰ ਡਿਸਕਰੇਜ ਜਿਹੜਾ ਆ ਉਹ ਉਹਨਾਂ ਨੇ ਕੀਤਾ ਵੀ ਭਾਈ ਨਾ ਹੀ ਜਿਹੜਾ ਤੁਸੀਂ ਜਾਓ। ਇੱਕ ਤੁਹਾਨੂੰ ਐਪ ਇੱਕ ਵਾਰੀ ਫਿਰ ਮੈਂ ਦੱਸ ਦਵਾਂ, ਕੁਇਕ ਮੈਪ ਕਰਕੇ ਇੱਕ ਐਪ ਆ, ਕੈਲਟ੍ਰਾਂਸ ਦੀ ਜਿਹੜੀ ਇਹ ਐਪ ਆ, ਇਹਦੇ ਨਾਲ ਤੁਸੀਂ ਜਿਹੜਾ ਉਹ ਦੇਖ ਸਕਦੇ ਆ ਵੀ ਕਿਹੜੇ ਰੋਡ ਕਲੋਜ਼ਰਸ ਹੋਏ ਆ, ਕਿੱਥੇ ਰੋਡਸ ਜਿਹੜੀਆਂ ਉਹ ਬੰਦ ਨੇ। ਉਹਦੇ ਵਿੱਚ ਬਹੁਤ ਸਾਰੀਆਂ ਸੈਟਿੰਗਸ ਹੈਗੀਆਂ, ਉਸ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਆ, ਤਾਂ ਜੋ ਫਿਰ ਤੁਹਾਡਾ ਜਿਹੜਾ ਉਹ ਬਚਾਅ ਹੋਵੇ, ਸਮਾਂ ਵੀ ਜਿਹੜਾ ਉਹ ਖਰਾਬ ਨਾ ਹੋਵੇ। ਸੋ ਧਿਆਨ ਜਿਹੜਾ ਉਹ ਤੁਸੀਂ ਰੱਖੋ। ਮੈਂ ਦੇਖ ਰਿਹਾ ਸੀਗਾ ਨਾਰਥਰਨ ਕੈਲੀਫੋਰਨੀਆ 'ਚ ਬਹੁਤ ਸਾਰੇ ਸਕੂਲਸ ਜਿਹੜੇ ਆ ਉਹਨਾਂ ਨੇ ਬੰਦ ਕੀਤੇ ਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਸਾਰੇ ਹੀ ਆਪਣੇ ਸੈਕਰਾਮੈਂਟੋ ਸਿਟੀ ਦੇ ਸਕੂਲ ਅੱਜ ਬੰਦ ਰੱਖੇ ਆ, ਕਿਉਂਕਿ ਸਮੱਡ ਦੇ ਨਾਲ ਜਿਹੜੀ ਉਹ ਪਾਵਰ ਦੀ ਜਿਹੜੀ ਰੌਲੀ ਆ। ਸੇਂਟ ਹੋਪਸ ਪਬਲਿਕ ਸਕੂਲ ਉਹਨਾਂ ਨੇ ਬੰਦ ਰੱਖਿਆ। ਐਲਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜੇ ਉਹਨਾਂ ਦੇ ਜਿਹੜੇ 2 ਸਕੂਲ ਆ ਉਹਨਾਂ ਨੂੰ ਜਿਹੜਾ ਉਹ ਬੰਦ ਰੱਖਿਆ, ਖਾਸ ਕਰਕੇ ਜਿਹੜਾ ਕਾਜ਼ਮਨਸ ਰਿਵਰ ਐਲੀਮੈਂਟਰੀ ਤੇ ਜਿਹੜਾ ਡਿਲਰਡ ਐਲੀਮੈਂਟਰੀ ਸਕੂਲ ਆ ਵਿਲਟਨ ਏਰੀਆ ਦੀ ਜਿਹੜੀ ਫਲੱਡਿੰਗ ਦੇ ਵਿੱਚ ਆਉਂਦਾ ਆ, ਉਹ ਜਿਹੜੇ ਉਹ ਬੰਦ ਆ। ਇਨਫੈਕਟ ਸਿੰਮੀ ਜਸਵਾਲ ਹੋਣਾ ਨੇ ਸਾਨੂੰ ਹੁਣੇ ਜਿਹੜੇ ਫੇਸਬੁੱਕ ਤੇ ਅਪਡੇਟ ਕੀਤਾ, ਐਲਗਰੋਵ ਦੇ 3 ਹੀ ਐਲੀਮੈਂਟਰੀ ਸਕੂਲ ਜਿਹੜੇ ਆ ਉਹ ਬੰਦ ਨੇ, ਬਾਕੀ 3 ਬੰਦ ਨੇ, ਬਾਕੀ ਜਿਹੜੇ ਉਹ ਖੁੱਲੇ ਨੇ। ਸੈਨ ਜੁਆਨ ਯੂਨੀਫਾਈਡ ਸਕੂਲ ਡਿਸਟ੍ਰਿਕਟ, ਸੈਕਰਾਮੈਂਟੋ ਵਾਲਡਰੋਫ ਸਕੂਲ, ਫੇਅਰ ਓਕਸ, ਉੱਥੇ ਸਾਰੇ ਸਕੂਲ ਬੰਦ ਆ। ਕ੍ਰਿਸਚੀਅਨ ਬ੍ਰਦਰਸ ਹਾਈ ਸਕੂਲ ਇਹ ਵੀ ਬੰਦ ਆ। ਗੋਲਡਨ ਹਿਲ ਸਕੂਲ, ਐਲਡਰਾਡੋ ਹਿਲਸ ਬੰਦ ਆ। ਸੂਜ਼ਨ ਵੈਲੀ ਜਿਹੜਾ ਉੱਥੇ K-8 ਸਾਰੀਆਂ ਕਲਾਸਿਸ ਕਲੋਜ਼ ਆ। ਹਰਭਿੰਦਰ ਸਿੰਘ ਹੁਣੀ ਕਹਿੰਦੇ ਆ ਪੰਜਾਬੀ ਰੇਡੀਓ ਦਾ ਧੰਨਵਾਦ ਵੀ ਮੈਂ ਇੱਲੇ ਆਣਾ ਸੀ ਟਰੱਕ ਲੈ ਕੇ, ਹੁਣ ਐਰੀਜ਼ੋਨਾ ਤੋਂ ਹੀ ਮੁੜ ਜਾਣਾ। ਸੋ ਇਹੀ ਆ, ਇਸੇ ਕਰਕੇ ਆਪਾਂ ਲਾਈਨਾਂ ਵੀ ਖੋਲੀਆਂ ਆ ਫੇਸਬੁੱਕ ਤੇ ਵੀ। ਕਈ ਵਾਰੀ ਦੂਰੋਂ ਲੋਕ ਆਉਂਦੇ ਆ, ਪਤਾ ਨਹੀਂ ਹੁੰਦਾ ਹੈਗਾ ਵੀ ਕੀ ਹੋ ਰਿਹਾ, ਵੀ ਤਾਂ ਕਿ ਆਪਣੇ ਏਰੀਏ ਦਾ ਜਿਹੜਾ ਆ ਉਹ ਪਤਾ ਲੱਗ ਸਕੇ। ਜਿੰਨੇ ਵੀ ਲੋਕ ਖਾਸ ਕਰਕੇ ਟਰੱਕਰ ਜੇ ਬੇ ਏਰੀਏ ਨੂੰ ਆ ਰਹੇ ਤਾਂ ਪਲੀਜ਼ ਮੇਰੇ ਹਿਸਾਬ ਨਾਲ ਟਰੱਕਰਸ ਅਵੋਇਡ ਕਰਨ। ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਆ, ਅਰਬਨ ਫਲੱਡਿੰਗ ਸਭ ਤੋਂ ਜ਼ਿਆਦਾ ਆ। ਹਰਜੋਤ ਸਿੰਘ ਜੀ, ਇਹ ਜਿਹੜਾ ਦੱਸਦੇ ਜੀ ਅਰਬਨ ਫਲੱਡਿੰਗ ਦਾ ਕੀ ਮਤਲਬ ਜਿਹੜਾ ਹੁੰਦਾ, ਇਹ ਇੱਕ ਨਵਾਂ ਸ਼ਬਦ ਇਸ ਵਾਰ ਆਪਾਂ ਨੂੰ ਇਹਨਾਂ ਐਟਮੋਸਫੇਰਿਕ ਰਿਵਰਸ ਦੇ ਨਾਲ ਬੌਮ ਸਾਈਕਲੋਨ ਦੇ ਨਾਲ ਜਿਹੜਾ ਸੁਣਨ ਨੂੰ ਮਿਲਿਆ ਆ ਵੀ ਜਿੱਥੇ ਜ਼ਿਆਦਾ ਭਾਰੀ ਵਸੋਂ ਵਾਲੇ ਜਿਹੜੇ ਸ਼ਹਿਰ ਆ
ਉੱਥੇ ਨਿਕਾਸੀ ਦਾ ਕੰਮ ਬਹੁਤਾ ਵਧੀਆ ਨਹੀਂ ਆ, ਸਟਾਰਮ ਵਾਟਰਸ ਜਿਹੜੇ ਉਹ ਚੰਗੇ ਤਰੀਕੇ ਨਾਲ ਨਿਕਲਦੇ ਨਹੀਂ ਆ, ਰੋਡਸ ਜਿਹੜੀਆਂ ਫਲੱਡ ਰਹਿੰਦੀਆਂ, ਲੋਕ ਬੁਰੀ ਤਰ੍ਹਾਂ ਜਿਹੜੇ ਉਸ ਦੇ ਵਿੱਚ ਫਸੇ ਰਹਿੰਦੇ ਆ। ਤੇ ਹਰਜੋਤ ਸਿੰਘ ਜੀ ਪੂਰੇ ਵੈਸਟਰਨ ਕੋਸਟ ਤੇ ਨਹੀਂ, ਇਹ ਜਿਹੜੀ ਐਟਮੋਸਫੇਰਿਕ ਦੀ ਜਿਹੜੀ ਮਾਰ ਆ ਇਸ ਟਾਈਮ ਐਟਮੋਸਫੇਰਿਕ ਰਿਵਰ ਦੀ, ਇਹ ਕੈਲੀਫੋਰਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਤਾਬੜਤੋੜ ਜਿਹੜੀ ਹੋ ਰਹੀ ਆ। ਟੋਰੈਂਸ਼ੀਅਲ ਰੇਨ ਜਿਹੜੀ ਉਹ ਆ ਰਹੀ ਆ, ਜਿੱਦਾਂ ਆਪਾਂ 60-70 ਮੀਲ ਦੀ ਸਪੀਡ ਦੇ ਨਾਲ ਇੱਥੇ ਹਵਾਵਾਂ ਦੱਸੀਆਂ ਸੀ, ਕਈ ਥਾਵਾਂ ਦੇ ਉੱਤੇ 100 ਮੀਲ ਤੱਕ ਵੀ ਜਿਹੜੀ ਹਵਾ ਦੀ ਸਪੀਡ ਚੱਲਣੀ ਆ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਦੱਸਿਆ, ਨਵੇਂ ਘਰਾਂ ਦਾ ਹੀ ਦੱਸਿਆ ਆ ਵੀ ਸ਼ਿੰਗਲ ਉੱਡ ਕੇ ਹੋ ਗਏ, ਕਿੱਲ ਉਹਨਾਂ ਨੇ ਪਤਾ ਨਹੀਂ ਕਿੱਥੇ ਲਾਏ ਸੀਗੇ, ਹਨਾ ਵੀ ਉਸ ਹਿਸਾਬ ਦੇ ਨਾਲ ਦੇਖੋ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਪ੍ਰਾਪਰਟੀ ਨੂੰ ਭਾਈ ਆਪਣੀ ਬਚਾਉਣ ਦਾ ਜਿਹੜਾ ਉਹ ਰੱਖੋ ਸਭ ਤੋਂ ਪਹਿਲਾਂ ਜਾਨ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪ੍ਰਾਪਰਟੀ ਆ। ਸੈਕਰਾਮੈਂਟੋ 'ਚ ਕੱਲ ਖਬਰ ਆਈ, ਇੱਕ ਟਰੀ ਡਿੱਗ ਕੇ ਇੱਕ ਹੋਰ ਬੀਬੀ ਆ ਜਿਹੜੀ ਆ ਉਹ ਥੱਲੇ ਆ ਗਈ। ਉਹ ਉਹਨਾਂ ਨੇ ਕਨਫਰਮ ਕੀਤਾ ਵੀ ਔਰਤ ਦੀ ਜਿਹੜੀ ਮੌਤ ਦਾ ਜਿਹੜਾ ਕਾਰਨ ਆ ਉਸ ਦੇ ਉੱਤੇ ਟਰੀ ਡਿੱਗਣ ਦੇ ਨਾਲ ਜਿਹੜੀ ਉਹ ਹੋਈ ਆ। ਸੋ ਹੁਣ ਤੱਕ 10 ਤੋਂ ਵੱਧ ਦਰਜਨ ਤਕਰੀਬਨ ਮੌਤਾਂ, ਦਰਜਨ ਮੌਤਾਂ ਜਿਹੜੀਆਂ ਆ ਇਸ ਸਵੀਅਰ ਵੈਦਰ ਕੰਡੀਸ਼ਨਸ ਦੇ ਕਰਕੇ ਜਿਹੜੀਆਂ ਉਹ ਹੋਈਆਂ ਨੇ। ਸੋ ਆਪਣੇ ਪਰਿਵਾਰ ਦਾ ਤੇ ਆਪਣੀ ਜਿਹੜੀ ਪ੍ਰਾਪਰਟੀ ਦਾ ਭਾਈ ਬਚਾਅ ਜਿਹੜਾ ਉਹ ਤੁਸੀਂ ਰੱਖੋ। ਹਾਲ ਦੀ ਘੜੀ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕੋਈ ਜ਼ਰੂਰੀ ਨਹੀਂ ਆ ਵੀ ਉਹਨਾਂ ਨੇ ਆ ਕੇ ਤੇ ਤੁਹਾਨੂੰ ਆ ਕੇ ਦੇਖ ਲੈਣਾ, ਇੰਸ਼ੋਰੈਂਸ ਵਾਲਿਆਂ ਨੇ ਆਪਣਾ ਕੰਮ ਠੀਕ ਕਰਾਓ ਹੈਂਡੀਮੈਨ ਦੇ ਕੋਲੋਂ, ਤੇ ਬਾਅਦ ਦੇ ਵਿੱਚ ਭਾਈ ਉਸ ਇੰਸ਼ੋਰੈਂਸ ਦੇ ਨਾਲ ਲੜਦੇ ਝਗੜਦੇ ਰਹਿਣਾ ਪੈਣਾ ਆ, ਜਾਂ ਉਹ ਰੀਇੰਬਰਸ ਕਰਨਗੇ, ਫੀਮਾ ਵਾਲੇ ਆਉਂਦੇ ਆ ਜਾਂ ਕੀ ਹੁੰਦਾ ਆ, ਉਹ ਵੀ ਤੁਹਾਨੂੰ ਜਿਹੜਾ ਬਾਅਦ ਚ ਆਪਾਂ ਦੱਸਦੇ ਰਹਾਂਗੇ। ਸੋ ਇਸੇ ਤਰ੍ਹਾਂ ਐਵਲਾਂਚ ਦੀ ਗੱਲ ਕਰਦੇ ਜਾਈਏ, ਤੁਸੀਂ ਸੁਣਿਆ ਹੋਣਾ ਕਈ ਵਾਰੀ ਜਿਹੜੇ ਆਪਣੇ ਖਾਸ ਕਰਕੇ ਫੌਜੀ ਭੈਣ ਜਾਂ ਭਰਾ ਇੰਡੀਆ 'ਚ ਕੰਮ ਕਰਦੇ ਆ ਫੌਜ 'ਚ, ਤੇ ਬਹੁਤ ਵਾਰੀ ਦੇਖਿਆ ਵੀ ਦੇਖੋ ਯਾਰ ਉਹਨਾਂ ਦਾ ਮੁੰਡਾ ਸੀ ਉਹ ਐਵਲਾਂਚ ਦੇ ਵਿੱਚ ਮਾਰਿਆ ਗਿਆ, ਕਸ਼ਮੀਰ ਦੇ ਵਿੱਚ ਜਾਂ ਹਿਮਾਲਿਆਸ ਦੀਆਂ ਪਹਾੜੀਆਂ 'ਚ। ਸੋ ਕੀ ਹੁੰਦਾ, ਜਿੱਥੇ ਜ਼ਿਆਦਾ ਸਨੋ ਪੈਂਦੀ ਆ ਪੂਰੇ ਦਾ ਪੂਰਾ ਜਿਹੜਾ ਉਹ ਪਹਾੜੀ ਆ ਥੱਲੇ ਨੂੰ ਖਿਸਕ ਜਾਂਦੀ ਆ। ਸੋ ਕੈਲੀਫੋਰਨੀਆ ਦੇ ਵਿੱਚ ਸੈਂਟਰਲ ਸਿਆਰਾ ਨਵਾਡਾ 'ਚ 7 ਵਜੇ ਸਵੇਰ ਤੱਕ ਐਵਲਾਂਚ ਦੀ ਵਾਰਨਿੰਗ ਆ। ਈਸਟਰਨ ਸਿਆਰਾ ਨਵਾਡਾ 'ਚ ਟਿਊਜ਼ਡੇ 4 ਵਜੇ ਤੱਕ, ਕਿਉਂਕਿ 7 ਤੋਂ ਲੈ ਕੇ 8 ਫੁੱਟ ਤੱਕ ਆਲਰੇਡੀ ਜਿਹੜੀ ਆ ਸਨੋ ਇਹਨਾਂ ਪਹਾੜੀਆਂ ਤੇ ਪੈ ਚੁੱਕੀ ਹੈਗੀ ਆ। ਤੇ ਜੇ ਹੁਣ ਇੰਨਾ ਜ਼ਿਆਦਾ ਮੀਂਹ ਪੈਂਦਾ ਉਹਦੇ ਨਾਲ ਐਵਲਾਂਚ ਆਉਣ ਦੀ ਬਹੁਤ ਜ਼ਿਆਦਾ ਚਾਂਸ ਹੈਗੇ ਆ। ਜੀ ਬਿਲਕੁਲ। ਸੋ ਆਊਟੇਜ ਬਹੁਤ ਸਾਰੇ ਲੋਕਾਂ ਦੀ ਹੋਈ ਪਈ ਆ, ਤੇ ਉਹ ਸਥਿਤੀ ਜਿਹੜੀ ਇਸ ਤਰੀਕੇ ਦੇ ਨਾਲ ਬਣੀ ਆ। ਇੱਕ ਜਿਹੜੇ ਸਾਨੂੰ ਦੱਸ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ, I-5 ਦੇ ਉੱਤੇ ਐਗਜ਼ਿਟ 349 ਦੇ ਜਿਹੜਾ ਸਾਊਥ ਬਾਉਂਡ ਐਗਜ਼ਿਟ ਆ ਉਸ ਦੀ ਰਾਈਟ ਲੇਨ ਕਹਿੰਦੇ ਪੂਰੀ ਤਰ੍ਹਾਂ ਫਲੱਡਡ ਜਿਹੜੀ ਹੋਈ ਆ, ਤੇ ਉਹ ਭਾਈ ਬਚ ਕੇ ਜਿਹੜਾ ਚਲੋ। ਫਰੀਵੇ ਦੇ ਉੱਤੇ ਕਿਤੇ ਵੀ ਪਾਣੀ ਖੜਾ ਆ, ਗੱਡੀ ਹਮੇਸ਼ਾ ਹੌਲੀ ਕਰਕੇ ਕੱਢਣੀ ਉੱਥੋਂ, ਕਦੀ ਵੀ ਤੁਸੀਂ ਉੱਥੋਂ ਤੇਜ਼ ਨਹੀਂ ਜਿਹੜੀ ਉਹ ਗੱਡੀ ਕੱਢਣੀ। ਹਾਈਡਰੋਪਲੇਨਿੰਗ ਹੋ ਜਾਂਦੀ ਹੈ, ਗੱਡੀ ਦੇ ਜਿਹੜੇ ਟਾਇਰ ਆ ਉਹਨਾਂ ਦਾ ਸੜਕ ਦੇ ਨਾਲ ਪਕੜ ਨਹੀਂ ਰਹਿੰਦੀ, ਤੇ ਪਾਣੀ ਦੇ ਉੱਤੇ ਟਾਇਰਾਂ ਨੇ ਤਿਲਕਣਾ ਹੀ ਤਿਲਕਣਾ, ਤੇ ਐਕਸੀਡੈਂਟ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਉਸ ਦੇ ਵਿੱਚ ਵੱਧ ਜਾਂਦੀ ਹੈਗੀ ਆ। ਸੋ ਇਹ ਕਹਿੰਦੇ ਬਈ 6 ਇੰਚ ਤੱਕ ਪਾਣੀ ਜੇ ਚੱਲ ਰਿਹਾ ਤਾਂ ਉਹਦੇ 'ਚ ਨਾ ਵੜੋ, ਰੁੜ ਸਕਦੇ ਆ। 2 ਫੁੱਟ ਤੱਕ ਜੇ ਪਾਣੀ ਚੱਲ ਰਿਹਾ ਤਾਂ ਕਾਰ ਨਾ ਵਾੜੋ, ਤੁਹਾਡੀ ਕਾਰ ਰੁੜ ਸਕਦੀ ਆ। ਲੋਡ ਆਈ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ ਅਪਡੇਟ ਆ ਰਹੀ ਹੈ ਵੀ ਲੋਡ ਆਈ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਡੋਰਥੀ ਮਹੀਨ, ਲਾਈਵ ਓਕ ਐਲੀਮੈਂਟਰੀ, ਮਰਾਡਾ ਮਿਡਲ, ਟਰਨਰ ਅਕੈਡਮੀ, ਇਹ ਸਾਰੇ ਸਕੂਲ ਜਿਹੜੇ ਆ ਬੰਦ ਹੈਗੇ ਆ। ਮਿਡਲ ਕਾਲਜ ਹਾਈ, ਸਨਮਾਈਕੀਨ ਕਾਲਜ, ਇਹ ਸਾਰੇ ਕਲੋਜ਼ ਹੈਗੇ ਆ। ਸੋ ਜਿਹੜੇ ਉੱਥੇ ਜਾਂਦੇ ਆ ਇਹ ਪਲੀਜ਼ ਮੇਕ ਸ਼ੋਰ ਕਰ ਲਿਓ, ਜਾਂ ਨਿਆਣਿਆਂ ਨੂੰ ਛੱਡ ਕੇ ਆਏ ਆ ਉਹਨਾਂ ਨੇ ਆਲਰੇਡੀ ਦੱਸ ਦਿੱਤਾ ਆ। ਬੇ ਏਰੀਏ ਦੇ ਵਿੱਚ ਗੋਡਾਲੂਪੇ ਰਿਵਰ ਜਿਸ ਨੇ ਕੁਛ ਸਾਲ ਪਹਿਲਾਂ ਬੜੀ ਤਬਾਹੀ ਮਚਾਈ ਸੀ, ਉਹ ਬਿਲਕੁਲ ਐਨ ਉਹਦਾ ਨੈਕ ਟੂ ਨੈਕ ਜਾ ਰਿਹਾ ਆ। ਇਸੇ ਤਰ੍ਹਾਂ ਕੰਜ਼ਿਊਮਰ ਰਿਵਰ ਤੇ ਟੋਲਮਨੀ, ਇਹ ਜਿਹੜੇ ਰਿਵਰ ਹੈਗੇ ਆ ਇਹ ਵੀ ਐਨ ਪੂਰਾ ਜਿਹੜਾ ਉਹਨਾਂ ਦਾ ਫਲੱਡ ਲੈਵਲ ਆ ਉੱਥੇ ਤੱਕ ਜਾ ਰਹੇ ਆ। ਅੱਜ ਸਵੇਰ ਤੱਕ ਕੰਜ਼ਿਊਮਰ ਰਿਵਰ ਜਿਹੜਾ ਸੈਕਰਾਮੈਂਟੋ ਦੇ ਵਿੱਚ ਹੈਗਾ ਆ 12.7 ਫੁੱਟ ਤੇ ਉਹਦਾ ਪਾਣੀ ਚੱਲ ਰਿਹਾ। ਉਹ ਸਵੇਰੇ ਸੀ 3.5 ਫੁੱਟ ਬਲੋ ਸੀ, ਪਰ ਹੁਣ ਆਲਰੇਡੀ ਇਹ ਉੱਪਰ ਚੜ ਰਿਹਾ ਹੈਗਾ। ਸੋ ਇਸੇ ਕਰਕੇ ਵਿਲਟਨ ਏਰੀਆ ਜਾਂ ਹੋਰ ਆ ਉਹਨਾਂ ਦੇ ਵਿੱਚ ਲੈਵੀ ਜਿਹੜੀਆਂ ਆ ਉਹਨਾਂ ਦੇ ਟੁੱਟਣ ਦੇ ਆਸਾਰ ਬਣੇ ਹੋਏ ਹੈਗੇ ਆ। ਜੀ ਬਿਲਕੁਲ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲੋ, ਆਪਾਂ ਤੁਹਾਨੂੰ ਇਹੀ ਬੇਨਤੀ ਜਿਹੜੀ ਆ ਉਹ ਕਰ ਸਕਦੇ ਆ। ਕਈ ਚੀਜ਼ਾਂ ਬੰਦ ਨੇ, ਕਈ ਚੀਜ਼ਾਂ ਓਪਨ ਨੇ, ਤੇ ਬਾਕੀ ਧਿਆਨ ਜਿਹੜਾ ਉਹ ਤੁਸੀਂ ਜ਼ਰੂਰ ਇਸ ਦੇ ਬਾਬਤ ਰੱਖਿਓ। ਬਹੁਤ ਸਾਰੇ ਲੋਕ ਇਸ ਟਾਈਮ ਬਿਜਲੀ ਤੋਂ ਬਗੈਰ ਨੇ, ਆਪਣੇ ਆਂਢੀਆਂ ਗੁਆਂਢੀਆਂ ਦਾ ਦੇਖਿਓ, ਧਿਆਨ ਰੱਖਿਓ। ਜੇ ਕਈਆਂ ਦੇ ਫੋਨ ਚੱਲਦੇ ਨੇ
ਉਹਨਾਂ ਨੂੰ ਕਾਲ ਕਰਕੇ ਬੰਦਾ ਪੁੱਛ ਲਵੇ ਕੋਈ ਚਾਹੀਦਾ ਤਾਂ ਨਹੀਂ, ਕੋਈ ਤੁਹਾਡਾ ਕੋਈ ਹੋਰ ਉਸ ਇਲਾਕੇ ਦੇ ਵਿੱਚ ਰਹਿੰਦਾ ਹੁੰਦਾ ਆ, ਉਹਨਾਂ ਦੇ ਨਾਲ ਕੰਟੈਕਟ ਕਰਾ ਕੇ, ਕੋਈ ਬਜ਼ੁਰਗ ਹੁੰਦਾ ਜਿਨ੍ਹਾਂ ਕੋਲ ਰਾਈਡ ਵਗੈਰਾ ਨਹੀਂ ਹੁੰਦੀ, ਉਹਨਾਂ ਨੂੰ ਕੁਛ ਚਾਹੀਦਾ ਹੋਵੇ ਤਾਂ ਪਲੀਜ਼ ਜਿਹੜਾ ਆ ਉਹ ਦੇਖ ਕੇ ਜਿਹੜਾ ਉਹ ਚੱਲਿਓ। ਵੀ ਬਹੁਤ ਲੋੜ ਹੁੰਦੀ ਆ, ਆਪਣੇ ਆਂਢੀਆਂ ਗੁਆਂਢੀਆਂ ਦਾ ਵੀ ਹਾਲ ਚਾਲ ਇਸ ਦੇ ਵਿੱਚ ਜ਼ਰੂਰ ਪੁੱਛਦੇ ਰਹਿਣਾ। ਬਹੁਤ ਸਾਰੇ ਟਰੱਕਰਸ ਸਲੀਨਸ ਵਾਟਸਨਵਿਲ ਵੱਲ ਜਾਂਦੇ ਹੈਗੇ ਆ ਪ੍ਰੋਡਿਊਸ ਵਗੈਰਾ, ਉਹਨਾਂ ਲਈ ਜ਼ਰੂਰ ਬੇਨਤੀ ਆ ਵੀ ਸੈਨ ਲੋਰੈਂਜ਼ੋ ਰਿਵਰ ਜੋ ਇੱਧਰ ਹੈਗਾ ਵਾਟਸਨਵਿਲ ਦੇ ਵਿੱਚ, ਉਹਦੀ ਫਲੱਡ ਸਟੇਜ 16.5 ਫੁੱਟ ਤੇ ਆ, ਤੇ ਅੱਜ ਸਵੇਰੇ 7:30 ਵਜੇ ਉਹ 24 ਫੁੱਟ ਤੇ ਚੱਲ ਰਿਹਾ ਸੀ, ਤੇ ਹਜੇ ਵੀ ਉੱਪਰ ਜਾ ਰਿਹਾ। ਸੋ ਉੱਥੇ ਤਾਂ ਆਲਰੇਡੀ ਉਹਨੇ ਇਵੈਕੂਏਸ਼ਨ ਕਰ ਦਿੱਤੀ।